मोदी ने ऐलान किया कि जी असी ये फैसला किया जिहड़ा 25 दसंबर का दिन है वो असी जिहड़ा इसनूं वीर बाल दिवस वजों जिहदे साहिबजादा जोरावर सिंह साहिबजादा फतेह सिंह उन्हां दी कुर्बानी नूं जिहड़ा समर्पित इस दिन नूं सरकारी पद्धर दे उत्ते मनाया जाएगा। ਜਦੋਂ कोई साडे गुरु की गल करता है आके कोई जयकारा छड्डदा है कोई ये कहता है सिख बहुत बहादुर ने तो वो सानू जिहड़ी है साडा ईगो मैसाज हुंदा पता नहीं जां की हुंदा सानू ये भुल जांदा है कि भाई ये उही ने जिहड़े साडा अड मजहब मनण नूं तैयार नहीं। ये जिहड़ा साहिबजादे शहादत दिवस नूं वीर बाल दिवस कहना छुटियाउण वाली गल है। ये उही ने जिन्हां ने दरबार साहब ते हमले दे वेले अगे हो के अडवाणी वड्डा लीडर सी उन्हें कहा भी मैं इंदिरा गांधी नूं ये क्या उहदी अपनी लिखत है जदों हमला हो जाता है यही बीजेपी रेजोल्यूशन करती है भी ये तो 6 महीने पहले होना चाहिए था। यही मोदी जिन्हें गुजरात दे विच 50,000 तो ज़्यादा सिख किसानां नूं जिहड़े अद्धी सदी दे उत्ते बैठे सी उजाड़िया जे उन्होंने केस गुजरात हाई कोर्ट च जित्तिया ਇਹਦੀ सरकार मोदी अमित शाह की उन्होंने सुप्रीम कोर्ट च लैके गई। उन्होंने कहा कि खालसा साजना की तकलीफ 22 हिंदू पहाड़ी राजियां नूं इन्नी हुई कि उन्होंने रल के गुरु गोबिंद सिंह जी ते हमले साजना तो अगले साल ही शुरू कर दिते। उन्होंने छोटे साहबजादियां की शहीदी के फरमान तो पहला वजीर खान नूं जहरीली टिप्पणी करके पक्का करने वाला भी हिंदू सुच्चा नंद सी। वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम खुर्द मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ सोहने सियाने टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 26 दिसंबर 2022 13 ਪੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਈਵ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਦੇ ਹਵਾਲੇ ਨਾਲ ਉਹ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਨਰਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅਸੀਂ ਗੁਰੂ ਸਾਹਿਬ ਤੇ ਟੇਕ ਰੱਖੀਏ ਜਿਸ ਧਰਤੀ ਤੇ ਹਜ਼ਾਰਾਂ ਸਿੰਘਣੀਆਂ ਨੇ ਦਿੱਲੀ ਦਰਬਾਰ ਦੀਆਂ ਵਧੀਕੀਆਂ ਖਿਲਾਫ ਕੁਰਬਾਨੀ ਦਿੱਤੀ ਹੈ ਉਹ ਡੁੱਲਿਆ ਖੂਨ ਅਜਾਈ ਨਹੀਂ ਜਾਵੇਗਾ। ਗੁਰੂ ਮਹਾਰਾਜ ਕਿਰਪਾ ਕਰਨਗੇ ਅਤੇ ਸਿੱਖਾਂ ਨੂੰ ਕੌਮੀ ਕਾਰ ਖਾਲਿਸਤਾਨ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਸੋ ਬਸ ਅਸੀਂ ਆਪ ਕੀ ਕਰੀਏ ਇਸ ਵੱਲ ਧਿਆਨ ਦਈਏ। ਸੋ ਨਿੰਦਿਆ ਚੁਗਲੀ ਆਪਸੀ ਵੈਰ ਵਿਰੋਧ ਛੱਡ ਇਮਾਨਦਾਰੀ ਨਾਲ ਆਪਣਾ ਫਰਜ਼ ਅਦਾ ਕਰੀਏ ਔਰ ਬਾਕੀ ਗੁਰੂ ਸਾਹਿਬ ਜਾਣੀ ਜਾਣ ਹਨ ਦਸਵੰਧ ਨੇਮ ਮੁਤਾਬਕ ਜਿਹੜਾ ਆਪਾਂ ਕੱਢੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਰਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ। ਸੋ ਅੱਜ 26 ਦਸੰਬਰ ਦਾ ਦਿਨ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਜਿਹੜਾ ਸ਼ਹੀਦੀ ਦਿਨ ਹੈ। ਸੋ ਨਿੱਕੀਆਂ ਜਿੰਦਾਂ ਨੇ ਤਾਂ ਵੱਡਾ ਸਾਕਾ ਕਰਕੇ ਖਾਲਸਾਈ ਇਤਿਹਾਸ ਨੂੰ ਚਾਰ ਚੰਦ ਲਾਏ। ਅਫਸੋਸ ਭਾਰਤ
ਦੇ ਹਿੰਦੂਤਵੀ ਜਿਹੜੀ ਹਾਕਮ ਇਹਨਾਂ ਮਹਾਨ ਸ਼ਹਾਦਤਾਂ ਨੂੰ ਵੀ ਹਿੰਦੂਤਵੀ ਭਾਰਤ ਦੇ ਖਾਤੇ ਵਿੱਚ ਪਾਉਣ ਲਈ ਅੱਡੀ ਚੋਟੀ ਦਾ ਜਿਹੜਾ ਜ਼ੋਰ ਲਗਾ ਰਹੇ ਨੇ। ਸੋ 25 ਦਸੰਬਰ ਦੇ ਦਿਨ ਨੂੰ ਵੀਰ ਬਾਲ ਦਿਵਸ ਦਾ ਨਾਂ ਦੇਣਾ ਇਸ ਜਿਹੜੀ ਡੂੰਘੀ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਇੱਕ ਦੂਸਰੇ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਹੈ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਵੇਂ ਅੱਜ ਦੇ ਪ੍ਰੋਗਰਾਮ ਨੂੰ ਭਾਈ ਨਰਿੰਦਰ ਸਿੰਘ ਜੀ ਹੋਰਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ। ਲਗਭਗ 18 ਸਾਲ ਸਾਡਾ ਵਾਸ਼ਿੰਗਟਨ 'ਚ ਨਿਵਾਸ ਰਿਹਾ। ਹੁਣ ਵੀ ਸਾਡਾ ਟਿਕਾਣਾ ਉਹਨਾਂ ਦਾ ਘਰ ਹੀ ਹੁੰਦਾ ਤੇ ਲਗਭਗ 30 ਸਾਲ ਦੀ ਸਾਂਝ ਜਿਵੇਂ ਉਹ ਖਲੋਤੇ ਅੱਡੀ ਗੱਡ ਕੇ ਹਮੇਸ਼ਾ ਹੀ, ਇਹੀ ਨਹੀਂ, ਉਹਨਾਂ ਨੇ ਹਰ ਮੋੜ ਦੇ ਉੱਤੇ, ਪੈਰ ਪੈਰ ਦੇ ਉੱਤੇ, ਔਰ ਰਿਸ਼ਤਾ ਪੰਥ ਦਾ, ਪਿਆਰ ਪੰਥ ਨਾਲ, ਔਰ ਜਿਵੇਂ ਸਚਿਆਰਤਾ ਨਾਲ ਉਹ ਬਿਲਕੁਲ ਬੇਬਲ ਹੋ ਜਾਂਦੇ ਨੇ ਜਦੋਂ ਵੀ ਕੋਈ ਇਸ ਕਿਸਮ ਦੀ ਸਿਚੁਏਸ਼ਨ ਹੁੰਦੀ ਹੈ ਜਿਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਵੀ ਕੋਈ ਕਮਜ਼ੋਰੀ ਕਿਉਂ ਦਿਖਾ ਰਿਹਾ, ਕਿਉਂ ਜਿਹੜਾ ਹੈ ਉਹ ਬਿਲਕੁਲ ਯੱਕ ਰੰਗ ਵਾਲੀ ਉਹਨਾਂ ਦੀ ਪਹੁੰਚ ਹੈ ਇਸ਼ੂਜ਼ ਬਾਰੇ, ਬੜੀ ਕਲੀਅਰ ਥਿੰਕਿੰਗ ਔਰ ਇਮਾਨਦਾਰ ਪਹੁੰਚ। ਔਰ ਅਸੀਂ ਹਮੇਸ਼ਾ ਹੀ, ਜਿੱਥੇ ਮੈਂ ਜੇ ਆਪਣੀਆਂ ਬਾਹਾਂ ਗਿਣਾ ਤੇ ਜ਼ਾਹਰ ਹੈ ਕਿ ਉਹ ਸਾਡੇ ਵਰਜੀਨੀਆ ਦੇ ਵਿੱਚ ਹੀ ਨਹੀਂ, ਓਵਰਆਲ ਸਾਰੇ ਪਿਛਲੇ 30-32 ਸਾਲ ਤੋਂ ਉਹਨਾਂ ਦਾ ਭਰਾਵਾਂ ਵਾਲਾ ਸਾਥ ਵੀ ਹੈ ਔਰ ਪੂਰਾ ਉਹਨਾਂ ਦਾ ਰੋਲ ਹਰ ਪੰਥਕ ਪਿੜ 'ਚ, ਉਹਨਾਂ ਦੀ ਕੁਰਬਾਨੀ ਪਿੱਛੋਂ ਵੀ ਪੰਥਕ ਪਰਿਵਾਰ ਹੋਣ ਦੇ ਨਾਤੇ, ਸ਼ਹਾਦਤ ਉਹਨਾਂ ਦੇ ਬ੍ਰਦਰ ਇਨ ਲਾਅ ਦੀ, ਔਰ ਉਹਨਾਂ ਦਾ ਘਰ ਜਿਹੜਾ ਉਹ ਪੁਲਿਸ ਦਾ ਡੇਰਾ ਹੀ ਬਣਿਆ ਹੁੰਦਾ ਸੀ ਛਾਪਿਆਂ ਦਾ। ਔਰ ਦੂਜਾ ਕਿਉਂਕਿ ਸਮੁੱਚੇ ਪਰਿਵਾਰ ਨੇ ਇਸ ਦੇ ਲਈ ਬਹੁਤ ਸਫ਼ਰ ਕੀਤਾ ਲੇਕਿਨ ਬਹੁਤ ਸਾਰੇ ਇੱਥੇ ਆ ਕੇ ਗਵਾਚ ਗਏ, ਕੋਈ ਵਪਾਰ ਦੀ ਦੁਨੀਆ 'ਚ, ਕੋਈ ਨਿੱਜੀ ਗਰਜ਼ਾਂ ਦੇ ਵਿੱਚ। ਪਰ ਭਾਈ ਨਰਿੰਦਰ ਸਿੰਘ ਇੱਕ ਫਕੀਰਾਂ ਵਾਂਗ, ਔਰ ਉਹਨਾਂ ਦੇ ਘਰੋਂ ਵੀ ਭੈਣ ਜੀ, ਔਰ ਮੈਂ ਹਮੇਸ਼ਾ ਹੀ, ਮੇਰਾ ਇਹ ਕਹਿਣਾ ਹੁੰਦਾ ਹੈ ਕਿ ਜੇ ਜੀਵਨ ਸਾਥਣ ਤੁਹਾਡੇ ਨਾਲ ਨਾ ਹਮਦਰਦੀ ਰੱਖਦੀ ਹੋਏ, ਪੰਥ ਨਾਲ ਜਾਂ ਨਾਲ ਨਾ ਖਲੋਂਦੀ ਹੋਏ, ਤਾਂ ਬੰਦੇ ਜਿੰਨੇ ਮਰਜ਼ੀ ਡੈਡੀਕੇਟਿਡ ਹੋਣ ਉਹ ਕਦੇ ਵੀ ਬਹੁਤਾ ਜਿਹੜਾ ਉਹ ਤੁਰ ਨਹੀਂ ਸਕਦੇ ਹੈ, ਜਾਂ ਫਿਰ ਉਹ ਟਕਾਟਕ ਹੁੰਦੀ ਹੈ। ਪਰ ਜਿਵੇਂ ਉਹਨਾਂ ਨੇ ਨਿਸ਼ਕਾਮਤਾ ਨਾਲ, ਫੈਮਲੀਜ਼ ਦੇ ਵਿੱਚ ਵੀ ਟ੍ਰੈਜਡੀਆਂ ਹੁੰਦੀਆਂ ਰਹੀਆਂ, ਇੱਕ ਤੋਂ ਬਾਅਦ ਇੱਕ ਟ੍ਰੈਜਡੀ, ਲੇਕਿਨ ਉਹਨਾਂ ਨੇ ਜਿਹੜਾ ਹੈ ਉਹ ਪੰਥਕ ਪਿੜ ਦੇ ਵਿੱਚ ਹੁੰਦਿਆਂ ਸਾਡੇ ਨਾਲ ਤਾਂ ਕੀਤਾ ਹੀ ਕੀਤਾ, ਹਰ ਪੰਥਕ ਸੋਚ ਵਾਲੇ ਦੇ ਨਾਲ। ਔਰ ਅਸੀਂ ਇਹ ਵੀ ਜਦੋਂ ਪਿੱਛੇ TV 84 ਦਾ ਫੰਡਰੇਜ਼ਰ ਵੀ ਸੀ, ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਸੀ, ਸੋ ਉਹਨਾਂ ਨੇ ਟੀਮ ਦੇ ਮੋਹਰੀ ਦਾ ਰੋਲ ਅਦਾ ਕੀਤਾ ਔਰ ਉਹਨਾਂ ਦਾ ਹੀ ਐਫਰਟ ਸੀ ਜਿਹਨੇ ਸਾਨੂੰ ਹੌਸਲਾ ਵੀ ਦਿੱਤਾ। ਔਰ ਹਮੇਸ਼ਾ ਹੀ ਜਦੋਂ TV 84 ਦੀ ਗੱਲ ਹੁੰਦੀ ਹੈ ਉਹ ਫਿਕਰਮੰਦ ਵੀ ਹੁੰਦੇ ਨੇ। ਫਿਰ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਭਾਈ ਅਸੀਂ ਇਸ ਨੂੰ ਲੈ ਕੇ ਚਿੰਤਤ ਹੈ, ਫਿਰ ਉਹ ਖੁਦ ਡੰਡਾ ਹੱਥ ਫੜ ਲੈਂਦੇ ਨੇ, ਜਿੰਨੇ ਕੰਸਰਨ ਹੁੰਦੇ ਨੇ ਉਹਨਾਂ ਨੂੰ ਖੜਕਾ ਵੀ ਦਿੰਦੇ ਨੇ। ਇਹ ਵੀ ਉਹਨਾਂ ਦੀ ਖੂਬਸੂਰਤੀ ਹੈ ਕਿ ਉਹ ਜਦੋਂ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਇਮਾਨਦਾਰ ਪਹੁੰਚ ਹੈ। ਔਰ ਦੂਸਰੇ ਵੀ ਇਹਦੇ ਬਾਵਜੂਦ ਕਿ ਥੋੜ੍ਹੇ ਬਹੁਤ ਜਿਹੜੇ ਨੇ ਉਹ ਕਈ ਵਾਰ ਜਦੋਂ ਗੱਲ ਕਿਸੇ ਨੂੰ ਕਹੀ ਜਾਏ ਉਹ ਮਹਿਸੂਸ ਕਰਦਾ ਹੈ, ਲੇਕਿਨ ਉਹਨਾਂ ਨੂੰ ਪਤਾ ਹੈ ਕਿ ਵੀ ਭਾਊ ਜੀ ਨੇ ਜੋ ਕਿਹਾ ਸੱਚ ਕਿਹਾ, ਕਿਉਂਕਿ ਉਹ ਝੂਠ ਦੀ ਗੱਲ ਨਾ ਉਹ ਝੂਠ ਬੋਲਦੇ ਨੇ, ਨਾ ਉਹਨਾਂ ਨੂੰ ਕੋਈ ਝੂਠਾ ਬੰਦਾ ਪਸੰਦ ਹੁੰਦਾ। ਸੋ ਅਸੀਂ ਹਮੇਸ਼ਾ ਹੀ, ਮੇਰਾ ਤਾਂ ਰੋਮ ਰੋਮ ਰਹਿਣੀ ਹੈ ਸਮੁੱਚੇ ਪਰਿਵਾਰ ਦਾ ਔਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦਿਨ ਇਤਿਹਾਸਕ ਹੈ, ਗੱਲ ਸ਼ਾਇਦ ਹੋਰ ਭਾਵਨਾ ਦੇ ਨਾਲ ਜਾਂ ਪਿਆਰ ਦੇ ਵਿੱਚ ਓਤ-ਪ੍ਰੋਤ ਹੋ ਕੇ ਹੁੰਦੀ, ਪਰ ਇਸ ਦਿਨ ਨੂੰ ਲੈ ਕੇ ਵੀ ਔਰ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਲੈ ਕੇ ਜਿਹੜਾ ਹਿੰਦੂਤਵੀਆਂ ਨੇ ਇੱਕ ਹੋਰ ਵਾਰ ਕੀਤਾ ਉਹ ਇੰਨਾ ਕੁ ਹਾਵੀ ਹੈ ਖਬਰਾਂ ਦੇ ਉੱਤੇ ਵੀ, ਮੀਡੀਆ 'ਚ ਵੀ, ਉਹਨਾਂ ਦੇ ਦੂਰਦਰਸ਼ਨ, ਆਕਾਸ਼ਬਾਣੀ, ਦੂਜਾ ਜਿਵੇਂ ਵੀਰ ਬਾਲ ਦਿਵਸ ਦਾ ਵੱਡਾ ਫੰਕਸ਼ਨ ਜਿਹੜਾ ਇਹਨਾਂ ਨੇ ਮੇਜਰ ਧਿਆਨ ਚੰਦ ਸਟੇਡੀਅਮ ਦਿੱਲੀ ਦੇ ਵਿੱਚ ਕੀਤਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਬੱਚੀਆਂ, ਖਾਸ ਤੌਰ 'ਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਿੱਲੀ ਦੀਆਂ ਹੀ ਕਈ ਬ੍ਰਾਂਚਿਸ ਨੇ, ਉੱਥੋਂ ਹੀ ਇਕੱਠੀਆਂ ਕੀਤੀਆਂ। ਔਰ ਉਸ ਵੱਡੇ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ, ਮਹਾਰਾਸ਼ਟਰ ਦਾ ਚੀਫ ਮਿਨਿਸਟਰ ਸ਼ਿੰਦੇ, ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਜਿਹੜਾ ਇਹਨਾਂ ਦੇ ਪਾਰਲੀਮੈਂਟਰੀ BJP ਦੇ ਬੋਰਡ ਦਾ ਮੈਂਬਰ ਵੀ ਹੈ ਇਕਬਾਲ ਸਿੰਘ ਲਾਲਪੁਰਾ, ਔਰ ਦਿੱਲੀ ਦੇ ਦੋ ਜਿਹੜੇ ਇਹਨਾਂ ਦੇ
ਰੈਂਟਾ ਸਿੱਖ ਬੀਜੇਪੀ ਨੇ ਜਿਨ੍ਹਾਂ ਰਾਹੀਂ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰਵਾਇਆ, ਮਨਜਿੰਦਰ ਸਿਰਸਾ ਔਰ ਹਰਮੀਤ ਕਾਲਕਾ, ਇਹੀ ਮੇਨ ਅਟਰੈਕਸ਼ਨ ਸੀ। ਇਸ ਦੀ ਗੱਲ ਵੀ ਅਸੀਂ ਵੇਰਵੇ ਨਾਲ ਕਰਾਂਗੇ। ਔਰ ਜਿਵੇਂ ਮੋਦੀ ਨੇ ਇਸ ਓਕੇਜ਼ਨ ਨੂੰ ਆਪਣੇ ਹਿੰਦੂਤਵਾ ਦਾ ਸੌਦਾ ਵੇਚਣ ਦੇ ਲਈ ਬੜੇ ਕਲੈਵਰਲੀ, ਉਹਦੇ ਲਈ ਅਸੀਂ ਫੌਕਸੀ ਲਫ਼ਜ਼ ਇਸਤੇਮਾਲ ਕਰਦੇ ਹਾਂ ਕੀਤਾ। ਲੇਕਿਨ ਕੁੱਲ ਮਿਲਾ ਕੇ ਜਿਵੇਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਇਹਨਾਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ RSS ਦਾ ਇੱਕ ਆਪਣਾ ਏਜੰਡਾ ਲੌਂਗ ਟਰਮ ਰਿਹਾ। ਔਰ ਇਹਨਾਂ ਦੇ ਐਨੂਅਲ ਕੈਲੰਡਰ ਦੇ ਵਿੱਚ ਜਿਹੜੀਆਂ RSS ਦੀਆਂ ਸ਼ਾਖਾਵਾਂ ਲੱਗਦੀਆਂ ਨੇ, ਮੈਂ 40 ਸਾਲ ਪਹਿਲਾਂ ਦੀ ਗੱਲ ਕਰ ਰਿਹਾ, 2 ਦਿਨ ਇਹ ਵੱਡੇ ਪੱਧਰ ਦੇ ਉੱਤੇ ਆਪਣੀਆਂ ਸ਼ਾਖਾਵਾਂ 'ਚ ਮਨਾਉਂਦੇ ਰਹੇ ਜਾਂ ਮਨਾਉਂਦੇ ਨੇ, ਹੁਣ ਵੀ ਮਨਾਉਂਦੇ ਹੋਣਗੇ। ਉਹਦੇ 'ਚ ਹੁਣ ਤੀਸਰਾ ਸ਼ਾਮਲ ਕਰ ਲੈਣਗੇ। ਤੀਸਰੇ ਨੂੰ ਤਾਂ ਉਹਨਾਂ ਨੇ ਨੇਸ਼ਨਲ ਲੈਵਲ ਦੇ ਉੱਤੇ ਵੇਚਣ ਦਾ ਕੰਮ ਕੀਤਾ। ਉਹਦੇ 'ਚ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਔਰ ਦੂਸਰਾ ਗੋਲਵਲਕਰ, ਜਿਹਨੂੰ ਵੀ ਉਹ ਗੁਰੂ ਹੀ ਕਹਿੰਦੇ ਨੇ, ਗੁਰੂ ਜੀ ਕਹਿਣਗੇ, ਗੁਰੂ ਗੋਲਵਲਕਰ। ਔਰ ਜ਼ਾਹਰ ਹੈ ਵੀ ਇਸ ਲਈ ਨਹੀਂ ਕਿ ਉਹਨਾਂ ਨੂੰ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਨਸਾਨੀਅਤ ਦੀ ਫਿਲਾਸਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਇਸ ਦੇ ਨਾਲ ਕੋਈ ਸਰੋਕਾਰ ਹੈ, ਜਾਂ ਉਹਨਾਂ ਨੂੰ ਖਾਲਸਾ ਪੰਥ ਜਿਹੜਾ ਇੱਕ ਨਵੇਕਲਾ ਪੰਥ ਹੈ, ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਸਿੱਖ ਪੰਥ ਦੀ ਗੱਲ ਕਰਦੇ ਆ ਫਰਮਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਜਾਂ ਜਿਹਨੂੰ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੇ ਉੱਤੇ ਫਾਈਨਲ ਸਟੈਂਪ ਲਾ ਕੇ ਇਹ ਹਦਾਇਤ ਕੀਤੀ ਸੀ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਬਿਪਰ ਬੱਬੇ ਨਾਲ ਹੈ ਬ੍ਰਾਹਮਣਵਾਦ। ਹੁਣ ਇੱਕ ਸਵਾਲ ਉੱਠੇਗਾ ਕਿ RSS ਜਿਸ ਦੀ ਆਈਡੀਓਲੋਜੀ ਹਿੰਦੀ ਹਿੰਦੁਸਤਾਨ ਹੈ, ਜਿਹੜੀ ਨਫ਼ਰਤ ਦੀ ਦੁਕਾਨ ਹੈ, ਔਰ ਜਿਸ ਦੇ ਫਾਊਂਡਰਸ ਨੇ ਹਿਟਲਰ ਨੂੰ ਆਪਣਾ ਆਈਡੀਅਲ ਮੰਨਿਆ, ਉਹਨਾਂ ਦੇ ਲਈ ਗੁਰੂ ਗੋਬਿੰਦ ਸਿੰਘ ਕਿਉਂ ਅਹਿਮੀਅਤ ਵਾਲੇ ਨੇ ਕਿ ਉਹ ਸਾਲ ਦੇ ਵਿੱਚ ਉਹਨਾਂ ਦੇ ਦਿਨ ਨੂੰ ਜਿਹੜਾ ਯਾਦ ਕਰਦੇ ਨੇ? ਕਿਉਂਕਿ ਖਾਲਸਾ ਪੰਥ ਨੂੰ ਉਹ ਹਿੰਦੂਤਵਾ ਦੇ ਖਾਤੇ 'ਚ ਪਾ ਕੇ ਔਰ ਸਾਰਾ ਉਹਨਾਂ ਦਾ ਨੈਰੇਟਿਵ ਉਸ ਜ਼ਮਾਨੇ 'ਚ ਵੀ, ਉਹ ਮੈਂ ਉਸ ਜ਼ਮਾਨੇ ਦੀ ਗੱਲ ਕਰ ਰਿਹਾ ਜਦੋਂ ਪਾਰਲੀਮੈਂਟ ਦੇ ਵਿੱਚ ਇਹਨਾਂ ਕੋਲ 1 ਡਿਜਿਟ ਸੀਟਾਂ ਹੀ ਸੀ, 10 ਸੀਟਾਂ ਵੀ ਨਹੀਂ ਸੀ। ਉਹਨਾਂ ਜ਼ਮਾਨਿਆਂ 'ਚ ਵੀ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹ ਹਿੰਦੂ ਧਰਮ ਰਕਸ਼ਕ ਦੇ ਤੌਰ 'ਤੇ, ਔਰ ਜਦੋਂ ਧਰਮ ਰਕਸ਼ਕ ਦਾ ਉਹ ਇਮੇਜ ਬਣਾਉਂਦੇ ਨੇ ਤੇ ਫਿਰ ਜਿਹੜੀ ਐਨਿਮਿਟੀ ਹੈ ਉਹ ਮੁਸਲਮਾਨਾਂ ਦੇ ਨਾਲ, ਇਸਲਾਮ ਦੇ ਨਾਲ, ਔਰ ਉਸ ਸਾਰੇ ਨੈਰੇਟਿਵ ਨੂੰ, ਔਰ ਉਹਨਾਂ ਦਾ ਉਦੋਂ ਵੀ ਹਮੇਸ਼ਾ ਹੀ ਇਹ ਕਹਿਣਾ ਸੀ ਕਿ ਜਿਹੜਾ ਸਿੱਖਾਂ ਨੂੰ ਅੱਡ ਧਰਮ ਹੋਣ ਜਾਂ ਅੱਡ ਕੌਮ ਹੋਣ ਦਾ ਝੱਲ ਹੈ, ਇਹ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਜਿਹੜਾ ਹੈ ਇਹ ਕੀਤਾ ਹੈ। ਇਹ ਇੱਕ ਜਿਹੜਾ ਵੱਡਾ ਹਿੰਦੂ ਪਰਿਵਾਰ ਜਿਹੜਾ ਉਸ ਦਾ ਹਿੱਸਾ ਹੀ ਨੇ ਸਿੱਖ। ਇਹ ਵੱਖਰੀ ਕਹਾਣੀ ਹੈ ਕਿ ਇਹ ਗੱਲ ਬੇਸ਼ੱਕ RSS ਦੀ ਆਪਣੀ ਆਈਡੀਓਲੋਜੀ ਹਿੰਦੂਤਵਾ ਦੀ ਸੀ, ਪਰ ਜਦੋਂ ਡਾਕਟਰ BR ਅੰਬੇਦਕਰ ਵਰਗਾ ਇੱਕ ਜਿਹੜਾ ਕਾਨੂੰਨ ਸਾਜ਼ ਉਹ ਚੇਅਰ ਕਰਦਾ ਹੈ ਕਾਂਸਟੀਟਿਊਂਟ ਅਸੈਂਬਲੀ ਨੂੰ, ਔਰ ਜਿਹੜਾ ਕਾਂਸਟੀਟਿਊਸ਼ਨ ਦਿੱਤਾ ਜਾਂਦਾ ਹੈ ਉਸ ਦੇ ਆਰਟੀਕਲ 25(b) ਦੇ ਵਿੱਚ ਵੀ ਹਿੰਦੂਆਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਖਾਤੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਸੋ ਕੁੱਲ ਮਿਲਾ ਕੇ ਉਹੀ ਸੋਚ ਜਿਹੜੀ ਪ੍ਰੈਵਲੈਂਟ RSS ਦੀ ਸੀ, ਉਹ ਕਿਸੇ ਨਾ ਕਿਸੇ ਹਵਾਲੇ ਨਾਲ ਕਾਂਸਟੀਟਿਊਂਟ ਅਸੈਂਬਲੀ ਰਾਹੀਂ ਉਹਨਾਂ ਨੇ ਸਿੱਖ ਧਰਮ ਨੂੰ ਵੀ ਆਪਣੇ 'ਚ ਕਾਨੂੰਨੀ ਤੌਰ ਦੇ ਉੱਤੇ ਜ਼ਰੂਰ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਦੋਂ ਜਦੋਂ ਇਹਨਾਂ ਦੇ ਕੋਲ ਕੁਛ ਨਹੀਂ ਸੀ, ਉਦੋਂ ਵੀ ਇਹ ਇਵੇਂ ਮੰਨਦੇ ਸੀ। ਹੁਣ ਤਾਂ ਇਹਨਾਂ ਦੇ ਕੋਲ ਪਾਵਰ ਹੈ, ਔਰ ਜਿਵੇਂ ਇਹਨਾਂ ਨੇ ਇਹ ਸਾਰੀ ਡਰਾਮੇਬਾਜ਼ੀ ਵੀਰ ਬਾਲ ਦਿਵਸ ਦੀ ਕੀਤੀ, ਇਸ ਦੀ ਸ਼ੁਰੂਆਤ 2018 ਦੇ ਵਿੱਚ ਹੁੰਦੀ ਹੈ। ਔਰ ਇਹ ਕਿਵੇਂ, ਜਦੋਂ ਕਿਉਂਕਿ ਅੱਜ ਹੀ ਸਾਡੇ ਮਿੱਤਰ ਡਾਕਟਰ ਬਲਜੀਤ ਸਿੰਘ ਸਿੱਧੂ ਰਿਚਮੰਡ ਵਰਜੀਨੀਆ ਤੋਂ ਨੇ, ਆਰਥੋਪੈਡਿਕ ਸਰਜਨ ਨੇ, ਉਹਨਾਂ ਦੀ ਕਾਲ ਆਈ ਔਰ ਉਹ ਵੀ ਕਹਿਣ ਲੱਗੇ ਕਿ ਵੀ ਸਾਡੇ ਆਪਣੇ ਡਾਕਟਰਸ ਦੇ ਗਰੁੱਪ 'ਚ ਇੱਕ ਡਿਸਕਸ਼ਨ ਚੱਲ ਰਹੀ ਹੈ, ਔਰ ਉਹਦੇ 'ਚ ਬਹੁਤ ਸਾਰੇ ਜਿਹੜੇ ਨੇ ਉਹ ਬੜੀ ਤਾਰੀਫ ਕਰ ਰਹੇ ਨੇ ਕਿ ਜੀ ਮੋਦੀ ਨੇ ਦੇਖੋ, ਕਿਸੇ ਨੇ ਨਹੀਂ ਸੀ 75 ਸਾਲ ਹੋ ਗਏ, ਕਿਸੇ ਨੇ ਨਹੀਂ ਸੀ ਯਾਦ ਕੀਤਾ ਸਾਹਿਬਜ਼ਾਦਿਆਂ ਨੂੰ, ਉਹਨਾਂ ਨੇ ਦੇਖੋ ਉਹਨੂੰ ਵਰਲਡ ਲੈਵਲ 'ਤੇ ਪਹੁੰਚਾ ਦਿੱਤਾ ਕਿ ਕਿਵੇਂ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਵੱਡਾ ਸਮਾਗਮ, ਔਰ ਬਾਹਰਲੀਆਂ ਐਮਬੈਸੀਆਂ, ਕੌਂਸਲੇਟਾਂ 'ਚ ਵੀ, ਔਰ ਉਹਨਾਂ ਦੀਆਂ ਐਗਜ਼ੀਬਿਸ਼ਨਸ ਲੱਗ ਰਹੀਆਂ ਨੇ। ਬੁਰਜ ਖਲੀਫਾ ਦੁਬਈ ਦੇ ਵਿੱਚ ਵੀ ਜਿਹੜਾ ਉਹ ਰੋਸ਼ਨੀਆਂ ਦੇ ਵਿੱਚ ਇਹ 4 ਸਾਹਿਬਜ਼ਾਦੇ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਿਕਚਰ ਦੇ ਨਾਲ ਬੁਰਜ ਖਲੀਫਾ ਵੀ ਰੁਸ਼ਨਾਇਆ ਗਿਆ। ਔਰ ਇਸੇ ਤਰ੍ਹਾਂ
4 ਚੁਫੇਰੇ ਦਿੱਲੀ ਦੇ ਵਿੱਚ ਤਾਂ ਮੇਜਰ ਧਿਆਨ ਚੰਦ ਸਟੇਡੀਅਮ 'ਚ ਬਹੁਤ ਵੱਡਾ ਫੰਕਸ਼ਨ ਕਰਕੇ ਉਹਨਾਂ ਨੇ ਉੱਥੋਂ ਉਹਨੂੰ ਮਾਰਚ ਪਾਸ ਕੀਤਾ ਔਰ ਉਹਦੇ 'ਚ ਬੈਂਡ ਸਿੱਖ ਰੈਜੀਮੈਂਟ ਦਾ, ਪੰਜਾਬ ਰੈਜੀਮੈਂਟ ਦਾ ਔਰ ਜਿਹੜੇ ਅੱਡ ਮਾਰਚਿੰਗ ਈਵਨ NCC ਔਰ ਦੂਸਰਿਆਂ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਤਾਂ ਸਟੂਡੈਂਟ ਹੈ ਹੀ ਸੀ ਔਰ ਉਸ ਕਿਸਮ ਦਾ ਔਰ ਉੱਥੋਂ ਮਾਰਚ ਕਰਕੇ ਜਿਹੜਾ ਹੈ ਰਾਜਪਥ, ਜਿਸ ਨੂੰ ਹੁਣ ਪਤਾ ਨਹੀਂ ਕਰਤੱਵਯ ਪਥ ਦਾ ਨਾਂ ਦਿੱਤਾ ਹੈ, ਉੱਥੇ ਆਇਆ ਔਰ ਹੋਰ ਆਉਣ ਵਾਲੇ ਦਿਨਾਂ 'ਚ ਕੋਈ ਡਰਾਮਾ ਇੱਥੇ ਵੀ ਇਹ ਸੀ ਕਿ ਅੱਜ ਇਹ ਨਿਊਯਾਰਕ ਦੇ ਕੌਂਸੂਲੇਟ 'ਚ ਔਰ ਵਾਸ਼ਿੰਗਟਨ DC ਐਮਬੈਸੀ 'ਚ ਔਰ ਬਾਕੀ ਕੌਂਸੂਲੇਟ 'ਚ ਵੀ ਦੁਨੀਆ ਭਰ 'ਚ ਉਹਨਾਂ ਨੇ ਇਸ ਦਿਨ ਨੂੰ ਇਸ ਅੰਦਾਜ਼ ਦੇ ਵਿੱਚ ਹੀ ਜਿਹੜਾ ਉਹ ਸੈਲੀਬ੍ਰੇਟ ਕਰਨ ਦੀ ਲਾਈਨ ਰੱਖੀ ਹੋਈ ਸੀਗੀ। ਹੁਣ ਉਹਨਾਂ ਦਾ ਜਿਵੇਂ ਡਾਕਟਰ ਸਾਹਿਬ ਦਾ ਕਹਿਣਾ ਸੀ ਔਰ ਬਹੁਤ ਸਾਰੀਆਂ ਕਾਲਾਂ ਵੀ ਸਾਨੂੰ ਇਸ ਸਿਲਸਿਲੇ 'ਚ ਆਈਆਂ। ਹਾਲਾਂ ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਭਾਈ ਬਹੁਤ ਸਾਰੇ ਜਿਹੜੇ ਨੇ ਗੁਰਦੁਆਰਿਆਂ ਦੇ ਪ੍ਰਬੰਧਕ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਇੱਕ ਟੈਲੀ ਕਾਨਫਰੰਸ ਵੀ ਰੱਖੀ ਗਈ ਸੀ ਕਿ ਭਾਈ ਇਸ ਨੂੰ ਕਿਵੇਂ ਟੈਕਲ ਕੀਤਾ ਜਾਏ ਔਰ ਇਹ ਸਾਰੇ ਦੇ ਉੱਤੇ ਕੰਸਰਨ ਤਾਂ ਹੈ। ਹਰ ਸਿੱਖ ਜਿਹੜਾ ਸੋਚਵਾਨ ਹੈ, ਜਿਹਨੂੰ ਇਹ ਲੱਗਦਾ ਹੈ ਕਿ ਵੀ ਇਹ ਤਾਂ ਇਸ ਕਿਸਮ ਦਾ ਟਰੈਪ ਹੈ ਜਿਹਦੇ 'ਚ ਹੁਣ ਏਜੰਡਾ ਇਸ ਕਿਸਮ ਦਾ ਹੈ ਵੀ ਚੰਗੇ ਭਲਿਆਂ ਨੂੰ ਵੀ ਕਈ ਵਾਰੀ ਇਹ ਲੱਗਦਾ ਜੀ ਚਲੋ ਭਾਵੇਂ ਵਿਰੋਧੀ ਨੇ ਘੱਟੋ ਘੱਟ ਗੱਲ ਤਾਂ ਕਰ ਰਹੇ ਨੇ, ਉਹਨਾਂ ਦੀ ਜੀ ਚੰਗੇ ਕੰਮ ਦੀ ਤਾਰੀਫ ਕਰਨੀ ਚਾਹੀਦੀ ਹੈ। ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਵੀ ਇਹ ਮਿੱਠਾ ਜ਼ਹਿਰ ਜਿਹੜਾ ਹੈ ਇਹ ਕਿੰਨਾ ਖਤਰਨਾਕ ਹੈ ਔਰ ਇਸੇ ਟਰੈਪ ਦੇ ਥੱਲੇ ਔਰ ਅਸੀਂ ਡਿਸਕਸ ਕਰਾਂਗੇ ਅੱਜ ਦੇ ਸਾਡਾ ਮੁੱਖ ਵਿਸ਼ਾ ਹੀ ਇਹ ਹੈ ਕਿਉਂਕਿ ਇੰਨਾ ਜਿਹੜਾ ਗੰਭੀਰ ਵਿਸ਼ਾ ਹੈ ਕਿ ਜਿਸ ਦੀ ਪੜਚੋਲ ਹਰ ਪੱਖ ਤੋਂ ਕਰਨੀ ਜ਼ਰੂਰੀ ਹੈ ਕਿਉਂਕਿ ਅਸੀਂ ਬਹੁਤ ਐਮੋਸ਼ਨਲ ਲੋਕ ਹੈ ਔਰ ਜਿਹੜੇ ਐਮੋਸ਼ਨਲਿਜ਼ਮ ਹੁੰਦਾ ਉਹ ਤੁਹਾਨੂੰ ਇਹ ਕਈ ਵਾਰੀ ਸਟੂਪਿਡਿਟੀ ਦਾ ਕਾਰਨ ਵੀ ਬਣਦਾ ਕਿਉਂਕਿ ਔਰ ਇਹਨਾਂ ਨੇ ਤਾਂ ਜਿਹੜੇ ਕ੍ਰਿਸਚੀਅਨਿਟੀ ਤਾਂ 7 ਸਿਨਸ ਜਿਹੜੇ ਕਹੇ ਜਾਂਦੇ ਨੇ ਉਹਨਾਂ 'ਚ ਇੱਕ ਐਮੋਸ਼ਨ ਵੀ ਹੈ ਕਿਉਂਕਿ ਐਮੋਸ਼ਨ ਦੇ ਵਿੱਚ ਤੁਸੀਂ ਲੌਜਿਕ ਨੂੰ ਛੱਡ ਦਿੰਦੇ ਹੋ, ਤੁਸੀਂ ਖੱਬੇ ਕੀ ਹੈ, ਸੱਜੇ ਕੀ ਹੈ, ਕਿਆ ਕੀ ਹੈ, ਕੀ ਨਹੀਂ ਕਿਹਾ, ਵਾਟ ਇਜ਼ ਰਿਟਨ ਔਨ ਦਾ ਵਾਲ, ਵਾਟ ਇਜ਼ ਬਿਟਵੀਨ ਦਾ ਲਾਈਨਸ, ਇਹ ਸਾਰਾ ਕੁਝ ਤੁਸੀਂ ਛੱਡ ਦਿੰਦੇ ਹੋ, ਤੁਸੀਂ ਸਵੇ ਅਵੇ ਹੁੰਦੇ। ਔਰ ਮੈਂ ਉਸ ਪ੍ਰੋਗਰਾਮ ਨੂੰ ਕਲੋਜ਼ਲੀ ਵਾਚ ਕੀਤਾ ਔਰ ਮੈਂ ਸਮਝਦਾ ਹਾਂ ਔਰ ਮੈਂ ਇਹ ਈਵਨ ਮੰਨਣਾ ਵੀ ਚਾਹੁੰਦਾ ਵੀ ਕਈ ਵਾਰ ਤੁਹਾਨੂੰ ਆਪਣੇ 'ਤੇ ਵੀ ਕਾਬੂ ਰੱਖਣਾ ਪੈਂਦਾ ਵੀ ਜਦੋਂ ਤੁਸੀਂ ਸਵੇ ਅਵੇ ਹੋਣ ਦੇ ਨੇੜੇ ਪਹੁੰਚ ਜਾਂਦੇ ਹੋ ਕਿ ਵੀ ਦੇਖੋ ਕਿਸ ਸ਼ਾਨੋ ਸ਼ੌਕਤ ਦੇ ਨਾਲ ਔਰ ਉਹ ਜਿਵੇਂ ਉਹਨਾਂ ਦੀ ਪ੍ਰੈਜੈਂਟੇਸ਼ਨ ਔਰ ਦੂਸਰਾ ਬੇਸ਼ੱਕ ਨਾਮ ਉਹਨਾਂ ਨੇ ਉਹਦਾ ਵੀਰ ਬਾਲ ਦਿਵਸ ਰੱਖ ਕੇ ਜਿਹੜਾ ਬਹੁਤਿਆਂ ਨੂੰ ਇਤਰਾਜ਼ ਵੀ ਹੋਇਆ ਜਿਹਨਾਂ ਸ਼੍ਰੋਮਣੀ ਕਮੇਟੀ ਨੇ ਕੀਤਾ ਜਾਂ ਸਾਡੇ ਵੀ ਬਹੁਤ ਸਾਰੇ ਇੱਥੇ ਜੀ ਉਹਨੂੰ ਵੀਰ ਕਿਵੇਂ ਕਹਿ ਦਿੱਤਾ, ਬਾਲ ਕਿਵੇਂ ਕਹਿ ਦਿੱਤਾ, ਉਹ ਬੱਚੇ ਤੇ ਨਹੀਂ ਉਹ ਤਾਂ ਸਾਹਿਬਜ਼ਾਦੇ ਨੇ। ਇਹ ਠੀਕ ਹੈ ਆਪਣੀ, ਪਰ ਤੁਸੀਂ ਗੱਲ ਸਿਹੇ ਦੀ ਨਹੀਂ ਹੈ, ਗੱਲ ਤਾਂ ਪੈਸੇ ਦੀ ਹੈ। ਜੇ ਤੁਸੀਂ ਸਿਰਫ ਨਾਮ ਦੇ ਹਵਾਲੇ ਨਾਲ ਹੀ ਗੱਲ ਕਰੋ, ਜੇ ਉਹ ਸਾਹਿਬਜ਼ਾਦਾ ਦਿਵਸ ਰੱਖ ਕੇ ਕਰਦੇ ਫਿਰ ਉਹਨਾਂ ਨੇ ਜੋ ਉਹਦੇ ਚੋਂ ਕੱਢਣਾ ਸੀ ਉਹ ਠੀਕ ਹੋਣਾ ਸੀ, ਉਹ ਵੀ ਨਹੀਂ ਸੀ ਕਿਉਂਕਿ ਅਦਰਵਾਈਜ਼ ਤਾਂ ਦਲੀਲ ਦੇ ਲਈ ਕਿਹਾ ਜਾ ਸਕਦਾ ਹੈ ਕਿ ਭਾਈ ਕੋਈ ਨਹੀਂ ਨਾਂ ਬਦਲ ਦੇਣਗੇ, ਉਹ ਅਗਲੀ ਇਸ ਵਾਰ ਨਹੀਂ ਅਗਲੀ ਵਾਰੀ ਉਹਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਦਿਵਸ ਕਹਿਣ ਲੱਗ ਜਾਣਗੇ। ਪਰ ਕਲੋਜ਼ਲੀ ਜੇ ਤੁਸੀਂ ਉਹਨਾਂ ਦਾ ਸਲਾਈਡ ਸ਼ੋਅ ਵੀ ਦੇਖਦੇ ਹੋ ਜਿਹੜੀ ਉਹਨਾਂ ਦੀ ਐਗਜ਼ੀਬਿਸ਼ਨ ਔਰ ਉੱਥੇ ਵੀ ਮੌਕੇ 'ਤੇ ਦਿਖਾਇਆ ਗਿਆ ਔਰ ਉਹਨਾਂ ਦੇ ਐਡਰੈਸ 'ਚੋਂ ਵੀ ਉਹਨਾਂ ਨੇ ਇਸ ਗੱਲ ਨੂੰ ਬੜਾ ਯਕੀਨੀ ਬਣਾਇਆ ਕਿ ਉਹ ਹਰ ਵਾਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਕਹਿਣ। ਉਹਨਾਂ ਦੀ ਕਿਸੇ ਪ੍ਰੈਜੈਂਟੇਸ਼ਨ 'ਚ ਕਿਸੇ ਨੇ ਬਾਲਕ ਜਾਂ ਬਾਲ ਨਹੀਂ, ਕਿਉਂਕਿ ਉਹ ਇੱਕ ਆਪਣੇ ਏਜੰਡੇ 'ਤੇ ਕੰਮ ਕਰ ਰਹੇ ਨੇ ਔਰ ਜੇ ਉਹਨਾਂ ਨੂੰ ਕੋਈ ਪ੍ਰੋਪਰ ਹੁੰਦਾ ਤੇ ਉਹ ਈਵਨ ਇਹਨੂੰ ਵੀ ਬਦਲ ਦਿੰਦੇ। ਨਾ ਬਦਲਣਾ ਕੋਈ ਏਡੀ ਵੱਡੀ ਗੱਲ ਨਹੀਂ ਸੀਗੀ, ਲੇਕਿਨ ਗੱਲ ਇਸ ਸਾਰੇ 'ਚੋਂ ਉਹ ਕੀ ਕੱਢਣਾ ਚਾਹੁੰਦੇ ਨੇ ਔਰ ਇਹ ਕਿਸ ਪਾਸੇ ਵੱਲ ਸੇਧਤ ਹੈ, ਇਹ ਜਿਹੜਾ ਮੇਨ ਵਿਸ਼ਾ। ਔਰ ਜਿਵੇਂ ਮੈਂ ਜ਼ਿਕਰ ਕੀਤਾ ਹੈ ਡਾਕਟਰ ਸਿੱਧੂ ਦਾ, ਉਹਨਾਂ ਨੇ ਕਿਹਾ ਕਿ ਭਾਈ ਇਹਦਾ ਕਿ ਮੈਂ ਕਿਹਾ ਜੀ ਇਹ ਬੜੇ ਕਲੈਵਰਲੀ ਇਹ ਆਈਡੀਆ ਪਹਿਲਾਂ ਔਰ ਇਹ ਜਿਹੜਾ ਸਾਰਾ ਸਮਾਗਮ ਕੱਲਾ ਦਿੱਲੀ ਵਾਲਾ ਨਹੀਂ, ਜੋ ਗਲੋਬਲੀ ਇਹ ਸਾਰਾ ਚੱਲ ਰਿਹਾ ਉਹ ਜਿਹੜੀ ਇੰਡੀਅਨ ਸੈਂਟਰਲ ਮਿਨਿਸਟਰੀ ਦੇ ਵਿੱਚ ਉਹਨਾਂ ਦੀ ਕਲਚਰਲ ਮਿਨਿਸਟਰੀ ਹੈ ਜਿਸ ਨੂੰ ਸੰਸਕ੍ਰਿਤਿਕ ਕਲਚਰਲ ਮਿਨਿਸਟਰੀ ਅਸੀਂ ਕਹਿੰਦੇ ਹਾਂ, ਸੰਸਕ੍ਰਿਤੀ ਔਰ ਕਲਾਕ੍ਰਿਤ ਕੁਛ ਇਸ ਕਿਸਮ ਦਾ ਇਹਦਾ ਵਜ਼ਾਰਤ ਦਾ ਨਾਂ ਹੈ। 2018 ਦੇ ਵਿੱਚ ਇਹਨਾਂ ਦਾ ਹੀ ਟੁਚਾ ਮਨਜਿੰਦਰ ਸਿਰਸਾ ਜਿਹੜਾ ਕਿ ਉਦੋਂ ਅਜੇ ਬੀਜੇਪੀ 'ਚ ਨਹੀਂ ਸੀ ਗਿਆ, ਇਹ ਤਾਂ ਬਾਅਦ ਦੇ ਵਿੱਚ, ਪਰ ਕੰਮ ਉਹਨਾਂ ਲਈ ਕਰ ਰਿਹਾ ਸੀ ਉਹ ਕਿਉਂਕਿ ਬੀਜੇਪੀ ਦਾ ਸਿਟਿੰਗ ਮੈਂਬਰ ਵੀ ਸੀ ਦਿੱਲੀ ਅਸੈਂਬਲੀ ਦੇ ਵਿੱਚ ਔਰ ਇਸ ਤੋਂ ਇਲਾਵਾ ਉਹਦੀ ਵਾਈਫ ਵੀ ਬੀਜੇਪੀ ਦੀ ਕੌਂਸਲਰ ਰਹੀ ਔਰ ਇਸੇ ਮਨਜਿੰਦਰ ਸਿਰਸੇ ਰਾਹੀਂ ਦਿੱਲੀ ਅਸੈਂਬਲੀ ਦੇ ਵਿੱਚ ਇਹਨਾਂ ਵੱਲੋਂ
ਜਿਹੜਾ ਉਹ ਬਿਆਨ ਵੀ ਕੀਤਾ ਗਿਆ ਸੀ ਕਿ ਜੀ ਜਿਹੜਾ ਟੀਪੂ ਸੁਲਤਾਨ ਉਸ ਦੀ ਜਿਹੜੀ ਹੈ ਉਹ ਫੋਟੋ ਲਾਈ ਜਾਏ ਜਿਹੜੀ ਹੈ ਅਸੈਂਬਲੀ ਚੋਂ, ਕਿਉਂਕਿ ਉਹਨੇ ਮੰਦਰ ਢਾਹ ਦਿੱਤੇ ਸੀ। ਸੋ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜੇ ਹਿੰਦੂ, ਬੇਸ਼ੱਕ ਇਸ ਵੇਲੇ ਪੰਜਾਬ ਚੋਂ ਕੈਪਟਨ ਅਮਰਿੰਦਰ ਹੋਏ ਬੀਜੇਪੀ ਦਾ ਹਿੱਸਾ ਬਣ ਚੁੱਕਾ ਹੈ, ਫਤਿਹ ਜੰਗ ਬਾਜਵਾ ਹੈ, ਹੋਰ ਇਸ ਕਿਸਮ ਦੇ ਨੇ, ਸੁਨੀਲ ਜਾਖੜ ਵੀ ਆ ਗਿਆ, ਕੋਈ ਕੱਲ੍ਹ ਨੂੰ ਹੋਰ ਵੀ ਵੱਡੇ ਚਿਹਰੇ ਆਉਣਗੇ। ਪਰ ਜੇ ਤੁਸੀਂ ਐਨਾਲਿਟੀਕਲੀ ਇਹ ਜਿਹੜਾ ਵੀਰ ਬਾਲ ਦਿਵਸ ਦੇ ਨਾਂ ਥੱਲੇ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੀਤਾ ਉਹਦੇ 'ਚ ਦੇਖੋ ਤਾਂ ਫਿਰ ਇੱਕੋ ਇੱਕ ਚਿਹਰਾ ਮਨਜਿੰਦਰ ਸਿਰਸਾ ਹੀ ਜਿਹਨੂੰ ਕਹਿੰਦੇ ਨੇ ਕਿ ਹੀ ਵਾਜ਼ ਰਬਿੰਗ ਹਿਜ਼ ਸ਼ੋਲਡਰਸ ਵਿਦ ਮੋਦੀ, ਕਿਉਂਕਿ ਉਹ ਉਹਨਾਂ ਨੇ ਕਲਟੀਵੇਟ ਕੀਤਾ ਪਹਿਲੇ ਦਿਨ ਤੋਂ ਕੀਤਾ। ਔਰ 2018 'ਚ ਜਦੋਂ ਕਿ ਸਮ੍ਰਿਤੀ ਇਰਾਨੀ ਕਲਚਰਲ ਮਿਨਿਸਟਰ ਸੀ, ਇੱਕ ਸਮਾਗਮ ਦੇ ਵਿੱਚ ਜੋ ਦਿੱਲੀ 'ਚ ਇਹਨਾਂ ਨੇ, ਕਿਉਂਕਿ ਮਨਜਿੰਦਰ ਸਿਰਸਾ ਉਦੋਂ ਖੁਦ ਪ੍ਰੈਜ਼ੀਡੈਂਟ ਸੀ ਦਿੱਲੀ ਕਮੇਟੀ ਦਾ, ਔਰ ਉੱਥੇ ਉਹਦੇ ਮੰਗ ਕਰਵਾਈ ਕਿ ਜੀ ਜਿੱਥੇ ਜਿਹੜਾ ਇੰਨਾ ਕੁਛ ਹੋ ਰਿਹਾ ਹੈ, ਕਰਤਾਰਪੁਰ ਕੋਰੀਡੋਰ ਮੋਦੀ ਜੀ ਨੇ ਖੋਲ੍ਹ ਦਿੱਤਾ ਹੈ ਜਾਂ ਖੋਲ੍ਹਣ ਦਾ ਉਹਨਾਂ ਦਾ ਹੈ, ਔਰ ਉਹ ਸਾਰੇ ਦੇ ਵਿੱਚ ਸਾਹਿਬਜ਼ਾਦਿਆਂ ਦੇ ਜਿਹੜਾ ਦਿਨ ਨੂੰ ਵੀ ਜਿਹੜਾ ਉਹ ਗਵਰਨਮੈਂਟ ਲੈਵਲ ਤੇ ਮਨਾਇਆ ਜਾਏ, ਸਿਲੇਬਸ ਦੇ ਵਿੱਚ ਹੋਏ, ਇਸ ਕਿਸਮ ਇੱਕ ਤਰੀਕਾ ਹੁੰਦਾ ਜੀ। ਔਰ ਉਹਨੇ ਫੌਰਨ ਕਿਹਾ ਜੀ ਠੀਕ ਹੈ, ਇਸ ਦੇ ਉੱਤੇ ਅਸੀਂ ਜਿਹੜਾ ਕਰਾਂਗੇ ਔਰ ਇਹਨੂੰ ਅਸੀਂ ਜ਼ਰੂਰ ਕਰਾਂਗੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਮੋਦੀ ਜਿਹੜੇ ਕਿ ਕਿਉਂਕਿ ਇਸ ਫਰਵਰੀ 2022 ਦੇ ਵਿੱਚ ਚੋਣਾਂ ਸੀ ਪੰਜਾਬ ਦੀਆਂ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਮ੍ਰਿਤੀ ਇਰਾਨੀ ਦੇ ਇਸ ਐਲਾਨ ਤੋਂ ਬਾਅਦ ਆਲਮੋਸਟ 13 ਮਹੀਨੇ ਕਿਸਾਨ ਮੋਰਚਾ ਰਿਹਾ। ਹੁਣ ਉਹੀ ਜਿਹੜੇ ਅੱਜ ਕਿਸ ਕਿਸਮ ਦਾ ਨੈਰੇਟਿਵ ਸਿਰਜ ਕੇ ਸਮੁੱਚੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਅਖੌਤੀ ਭਾਰਤ ਮਾਤਾ ਦੇ ਖਾਤੇ 'ਚ ਨੈਸ਼ਨਲਿਜ਼ਮ, ਔਰ ਇਹਨੂੰ ਉਹਨਾਂ ਨੇ ਆਪਣੇ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਕਿ ਜੀ ਅਸੀਂ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾ ਉਤਸਵ ਮਨਾ ਰਹੇ ਔਰ ਆਜ਼ਾਦੀ ਦੇ ਇਹਨਾਂ 75ਵੇਂ ਅੰਮ੍ਰਿਤ ਮਹਾ ਉਤਸਵ ਦੇ ਮੌਕੇ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਜਿਹੜੀਆਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰ ਰਹੇ ਹਾਂ, ਉਹਨਾਂ ਨੂੰ ਅਸੀਂ ਮਾਨਤਾ ਦੇ ਰਹੇ ਹਾਂ। ਔਰ ਇਸ ਝੰਡੇ ਦੇ ਥੱਲੇ ਜਿਹੜਾ ਉਹਨਾਂ ਨੇ ਸਾਰੀਆਂ ਕੁਰਬਾਨੀਆਂ, ਇੰਡੀਅਨ ਸਟੇਟ ਜਿਹੜੀ ਕਿ ਐਗਜ਼ਿਸਟ ਹੀ ਨਹੀਂ ਸੀ ਕਰਦੀ, ਇੰਡੀਆ ਲਫ਼ਜ਼ ਕਿੱਥੋਂ ਆਇਆ, ਭਾਰਤ ਕੀ ਸੀ, ਕਿਹੜੀ ਜੀਓਗ੍ਰਾਫੀਕਲ ਇਹਨਾਂ ਦੀ ਹੱਦ ਸੀ, ਕੀ ਸਿੱਖਾਂ ਦੀਆਂ ਕੁਰਬਾਨੀਆਂ ਜਾਂ ਦੂਸਰੀਆਂ ਉਸ ਵੇਲੇ ਕੋਈ ਜਿਹੜੀਆਂ ਨੇ ਉਹ ਕਿਸੇ ਭਾਰਤ ਮਾਤਾ ਲਈ ਸੀ, ਭਾਰਤ ਰਾਜ ਲਈ ਸੀ। ਹੁਣ ਇਸ ਸਾਰੇ ਦੀ ਗੱਲ ਕਿਉਂਕਿ ਅਸੀਂ ਅੱਡ ਸਬਜੈਕਟ ਮੈਟਰਸ ਦੇ ਵਿੱਚ ਕਰਨੀ ਹੈ, ਪਰ ਮੈਂ ਇਸ ਸਾਰੇ ਚੋਂ ਇਹ ਜਦੋਂ ਮੋਦੀ ਪੰਜਾਬ ਦੇ ਵਿੱਚ ਬੀਜੇਪੀ ਬਾਦਲ ਅਕਾਲੀ ਦਲ ਨਾਲੋਂ ਆਪਣਾ ਨਾਤਾ ਤੋੜ ਚੁੱਕੀ ਸੀ ਔਰ ਫਰਵਰੀ ਦੇ ਵਿੱਚ ਉਹ ਇੰਡੀਪੈਂਡੈਂਟ ਪਾਰਟੀ ਦੇ ਤੌਰ ਤੇ ਉਤਰ ਰਹੀ ਸੀ, ਕੁਝ ਬੰਦਿਆਂ ਨੂੰ ਜੁਆਇਨ ਵੀ ਕਰਵਾਇਆ, ਸੌਦੇਬਾਜ਼ੀਆਂ ਵੀ ਚੱਲ ਰਹੀਆਂ ਸੀ। ਔਰ ਉਸ ਪੀਰੀਅਡ ਕਿਉਂਕਿ 13 ਮਹੀਨੇ ਦੀ ਕਿਸਾਨ ਮੂਵਮੈਂਟ ਦੇ ਵੇਲੇ ਤੁਸੀਂ ਦੇਖੋ ਵੀ ਇਹਨਾਂ ਨੇ ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਕੀਤੀਆਂ। ਹੁਣ ਅੱਜ ਸਟੇਜ ਦੇ ਉੱਤੇ ਮੈਂ ਦੂਜਿਆਂ ਦੇ ਚੀਫ ਮਿਨਿਸਟਰਾਂ ਦਾ ਨਾਂ ਲਿਆ, ਲੇਕਿਨ ਉਹਦਾ ਮਿਨਿਸਟਰ ਹਰਦੀਪ ਪੁਰੀ, ਮੀਨਾਕਸ਼ੀ ਲੇਖੀ, ਔਰ ਇਹ ਉਹੀ ਮੀਨਾਕਸ਼ੀ ਹੈ ਜਿਸ ਨੇ ਕਿਸਾਨਾਂ ਨੂੰ ਜਿਹੜਾ ਉਹ ਮਵਾਲੀ ਕਿਹਾ ਸੀ, ਜਿਹੜਾ ਕਿ ਮਰਾਠਾ ਜ਼ਬਾਨ ਦੇ ਵਿੱਚ ਗੁੰਡੇ, ਬਦਮਾਸ਼, ਚੋਰ, ਚੱਕੇ, ਇਸ ਕਿਸਮ ਦਾ ਸਭ ਕੁਝ ਮਿਲਾ ਕੇ ਜਿਹੜਾ ਉਹ ਬਦਮਾਸ਼ ਇਹ ਲਫ਼ਜ਼ ਬਣਦਾ। ਹੁਣ 13 ਮਹੀਨਿਆਂ 'ਚ ਕਿਨੇ ਉੱਤੋਂ ਲੈ ਕੇ ਥੱਲੇ ਤੱਕ ਇਹਨਾਂ ਦੀ ਸ਼ੋ ਗਰਲ ਕੰਗਨਾ ਰਣੌਤ ਤੋਂ ਲੈ ਕੇ ਖੁਦ ਇਹਨਾਂ ਨੇ ਕੀ ਲਫ਼ਜ਼ ਨਹੀਂ ਕਹੇ ਪੰਜਾਬ ਦੇ ਲਈ, ਦੂਜਿਆਂ ਲਈ, ਲੇਕਿਨ ਕਿਉਂਕਿ 13 ਮਹੀਨੇ ਦੀ ਉਸ ਕਿਸਾਨ ਐਜੀਟੇਸ਼ਨ ਦੇ ਸਾਹਮਣੇ ਇਹਨਾਂ ਨੂੰ ਝੁਕਣਾ ਪਿਆ। ਨਵੰਬਰ ਦੇ ਵਿੱਚ 2021 'ਚ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜਾ ਉਹ 3 ਖੇਤੀ ਕਾਨੂੰਨ ਵਾਪਸ ਲਏ ਔਰ ਉਹ ਸਾਰੇ ਦੇ ਨਾਲ ਪਹਿਲਾ ਸਟੈਪ ਜਿਹੜਾ ਸੀ ਉਹ ਹੋਇਆ ਕਿ ਜੀ ਉਹ ਮੰਨ ਗਿਆ। ਹੁਣ 9 ਜਨਵਰੀ 2022 ਨੂੰ ਜਦੋਂ ਕਿ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ, ਮੋਦੀ ਨੇ ਐਲਾਨ ਕੀਤਾ ਕਿ ਜੀ ਅਸੀਂ ਇਹ ਫੈਸਲਾ ਕੀਤਾ ਕਿਉਂਕਿ ਪੰਜਾਬ 'ਚ ਫਰਵਰੀ ਚੋਣਾਂ ਹੋਣੀਆਂ ਸੀ ਕਿ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ 25 ਦਸੰਬਰ ਦਾ ਦਿਨ ਹੈ ਉਹ ਅਸੀਂ ਜਿਹੜਾ ਇਸ ਨੂੰ ਵੀਰ ਬਾਲ ਦਿਵਸ ਵਜੋਂ, ਜਿਹਦੇ 'ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਸਮਰਪਿਤ ਇਸ ਦਿਨ ਨੂੰ ਸਰਕਾਰੀ ਪੱਧਰ ਦੇ ਉੱਤੇ ਮਨਾਇਆ ਜਾਏਗਾ। ਸੋ ਜ਼ਾਹਰ ਹੈ ਇਹ ਉਹੀ ਪੀਰੀਅਡ ਸੀ ਜਦੋਂ ਝੂਠ ਵੀ ਬੋਲਿਆ ਜਾ ਰਿਹਾ ਸੀ ਕਿ ਪੰਜਾਬ ਜਦੋਂ ਉਹਨੇ ਆਉਣਾ ਸੀ ਜਿੱਥੇ ਕੁਰਸੀਆਂ ਖਾਲੀ ਸੀ, ਫਿਰ ਉਹ
ਵਾਪਸ ਮੁੜ ਗਿਆ ਕਿ ਜੀ ਚੰਨੀ ਜੀ ਕੋ, ਚਰਨਜੀਤ ਚੰਨੀ ਪੰਜਾਬ ਦਾ ਚੀਫ ਮਿਨਿਸਟਰ ਸੀ, ਕਹਿ ਦੋ ਕਿ ਮੈਂ ਜਾਨ ਬਚਾ ਕੇ ਆ ਗਿਆ ਹੂੰ। ਹੁਣ ਉਸ ਸਾਰੇ ਦੇ ਚਲਦੇ ਆ ਇਹ ਪੂਰਾ ਉਹਨਾਂ ਨੇ ਜਨਵਰੀ 9 ਨੂੰ ਮੋਦੀ ਅਨਾਉਂਸ ਕਰਦਾ ਔਰ ਇਸ ਸਾਰੇ ਪੀਰੀਅਡ 'ਚ ਇਹਨਾਂ ਨੇ ਫਿਰ ਕਿਸ ਤਰੀਕੇ ਨਾਲ ਇਸ ਸਾਰੇ ਨੂੰ, ਹਾਲਾਂ ਉਦੋਂ ਵੀ ਸਿੱਖਾਂ ਦੇ ਵਿੱਚ ਜਾਂ ਜਿਹੜੇ ਜਾਗਰੂਕ ਸਿੱਖ ਗਰੁੱਪ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ। ਉਹ ਪ੍ਰੋਟੈਸਟ ਇਹ ਨਹੀਂ ਸੀ ਕਿ ਵੀ ਇਹ ਤੁਹਾਨੂੰ ਜਾਂ ਤੁਸੀਂ, ਕਿਉਂਕਿ ਹੁਣ ਇਹ ਵੀ ਇੱਕ ਦੋ ਧਾਰੀ ਤਲਵਾਰ ਹੈ। ਇੱਕ ਪਾਸੇ ਜਦੋਂ ਸਾਡੇ ਹਲਕੇ ਇਹ ਕਹਿੰਦੇ ਨੇ ਦੇਖੋ ਇਹ ਇੰਨੇ ਅਕਿਰਤ ਕਾਂਡ ਨੇ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਔਰ ਇਹ ਜਿਹੜੇ ਅਕਿਰਤ ਕਾਂਡ ਲੋਕ ਉਹਨੂੰ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ। ਹੁਣ ਉਹਨਾਂ ਨੇ ਕਿਸ ਅੰਦਾਜ਼ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਮੌਕੇ ਵੀ ਲਾਲ ਕਿਲ੍ਹੇ ਦੇ ਉੱਤੇ ਸਮਾਗਮ, ਹਾਲਾਂ ਉਹ ਸਾਰਾ ਖਰਚਾ ਦਿੱਲੀ ਕਮੇਟੀ, ਕਿਉਂਕਿ ਇਸ ਸਾਰੇ 'ਚੋਂ ਉਹਨਾਂ ਨੇ ਦੋ ਜਿਹੜੇ ਨੇ ਉਹ ਆਪਣੇ ਮਕਸਦ ਹਾਸਲ ਕੀਤੇ। ਇੱਕ ਪਾਸੇ ਮਨਜਿੰਦਰ ਸਿਰਸਾ ਔਰ ਉਹਦੀ ਜਿਹੜੀ ਬੀਜੇਪੀ ਦੀ ਟੀਮ ਉਹਦੇ ਨਾਲ ਲਾਈ ਹੋਈ ਹੈ ਕਾਲਕੇ ਸਮੇਤ, ਉਹਨਾਂ ਨੂੰ ਬਿਲਡ ਕੀਤਾ। ਅੱਜ ਨਤੀਜੇ ਦੇ ਤੌਰ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਤੌਰ 'ਤੇ ਬੀਜੇਪੀ ਦੇ ਨਾਲ ਲਾਈ ਹੋ ਗਈ। ਔਰ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਤਖਤ ਹਜ਼ੂਰ ਸਾਹਿਬ ਵੀ ਇਹਨਾਂ ਦੇ ਕੋਲ, ਤਖਤ ਪਟਨਾ ਸਾਹਿਬ 'ਚ ਵੀ ਉਹੀ ਬਦਮਾਸ਼ ਇਕਬਾਲ ਸਿੰਘ ਉਹਨੂੰ ਜਥੇਦਾਰ ਬਣਾ ਦਿੰਦੇ ਨੇ, ਕਦੇ ਕਦੇ ਕੋਈ ਹੁੰਦਾ। ਔਰ ਦਿੱਲੀ ਕਮੇਟੀ ਵੀ, ਔਰ ਜਿਹੜੀ ਪਿਛਲੇ 2 ਹਫ਼ਤੇ 'ਚ ਅਸੀਂ ਦੇਖਿਆ ਕਿ ਕਿਵੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਐਡਹੌਕ ਕਮੇਟੀ, ਉਹ ਮਹੰਤ ਜਿਹੜਾ ਉੱਥੋਂ ਦਾ ਯਮਨਾ ਨਗਰ ਦਾ ਜਿਹੜਾ ਮੋਦੀ ਨੂੰ ਮਿਲਣ ਗਿਆ ਸੀ ਫਰਵਰੀ ਦੀਆਂ ਚੋਣਾਂ ਤੋਂ ਪਹਿਲਾਂ, ਉਹਨੂੰ ਪ੍ਰੈਜ਼ੀਡੈਂਟ। ਸੋ ਹਰਿਆਣੇ 'ਚ 55 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ, ਕਰੋੜਾਂ ਰੁਪਏ ਦਾ ਬਜਟ ਹੈ, ਉਹ ਵੀ ਬੀਜੇਪੀ ਦੇ ਹਵਾਲੇ। ਸੋ ਇੱਕ ਪਾਸੇ ਉਹਨਾਂ ਦਾ ਇਹ ਪੈਸਾ ਇਸਤੇਮਾਲ ਕਰਕੇ ਦਿੱਲੀ ਕਮੇਟੀ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਗਮ ਕੀਤਾ ਗਿਆ, ਉਹਨੂੰ ਇੰਨਾ ਕੁ ਬਿਲਡ ਕਰ ਦਿੱਤਾ ਗਿਆ ਮਨਜਿੰਦਰ ਸਿਰਸੇ ਜਾਂ ਦੂਜੇ ਨੂੰ। ਔਰ ਐਨ ਕੁਛ ਵੀ ਹੁੰਦਾ ਉਹ ਕੋਈ ਵਾਕਿਆ ਪਾਕਿਸਤਾਨ 'ਚ ਹੋ ਜਾਏ, ਕੋਈ ਹੋਰ ਹੋ ਜਾਏ, ਸਭ ਤੋਂ ਪਹਿਲਾਂ ਉਹ ਹਿੰਦੂ ਤਵੀਆਂ ਨਾਲੋਂ ਵੀ ਜ਼ਿਆਦਾ ਹਿੰਦੂ ਤਵੀ ਹੋ ਕੇ ਉਹ ਜ਼ਹਿਰੀਲਾ ਬਿਆਨ ਦੇ ਰਿਹਾ ਹੁੰਦਾ। ਔਰ ਕਈ ਵਾਰ ਬਿਲਕੁਲ ਫਾਲਸ ਨੈਰੇਟਿਵ ਉਹ ਕਰ ਰਿਹਾ, ਪਰ ਇਹ ਇੱਕ ਵੱਖਰਾ ਪਾਰਟ ਹੈ। ਸੋ ਇਹ ਸਾਰਾ ਇਸ ਸਾਰੇ 'ਚੋਂ ਨਿਕਲਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਇਸ ਸਾਰੇ ਨੂੰ ਤੁਸੀਂ, ਜਿਵੇਂ ਅਸੀਂ ਦੋ ਧਾਰੀ ਕਿਹਾ ਕਿ ਜਦੋਂ ਇਹ ਇਸ ਕਿਸਮ ਦਾ ਕਰਦੇ ਨੇ, ਇੱਕ ਵੱਡਾ ਹਿੱਸਾ ਸਿੱਖਾਂ ਦਾ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਵੀ ਨਹੀਂ ਹੈ, ਔਰ ਇਮੋਸ਼ਨਲੀ ਵੀ ਅਸੀਂ ਗਲੀਬਲ ਹੈ। ਜਦੋਂ ਕੋਈ ਸਾਡੇ ਗੁਰੂ ਦੀ ਗੱਲ ਕਰਦਾ ਆ ਕੇ ਕੋਈ ਜੈਕਾਰਾ ਛੱਡਦਾ ਹੈ, ਕੋਈ ਇਹ ਕਹਿੰਦਾ ਸਿੱਖ ਬਹੁਤ ਬਹਾਦਰ ਨੇ, ਤੇ ਉਹ ਸਾਨੂੰ ਜਿਹੜੀ ਹੈ ਸਾਡਾ ਈਗੋ ਮਸਾਜ ਹੁੰਦਾ ਪਤਾ ਨਹੀਂ ਜਾਂ ਕੀ ਹੁੰਦਾ, ਸਾਨੂੰ ਇਹ ਭੁੱਲ ਜਾਂਦਾ ਹੈ ਕਿ ਭਾਈ ਇਹ ਉਹੀ ਨੇ ਜਿਹੜੇ ਸਾਡਾ ਅੱਡ ਮਜ਼ਹਬ ਮੰਨਣ ਨੂੰ ਤਿਆਰ ਨਹੀਂ। ਇਹ ਉਹੀ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਵੇਲੇ ਅੱਗੇ ਹੋ ਕੇ, ਅਡਵਾਨੀ ਵੱਡਾ ਲੀਡਰ ਸੀ, ਉਹਨੇ ਕਿਹਾ ਵੀ ਮੈਂ ਇੰਦਰਾ ਗਾਂਧੀ ਨੂੰ ਇਹ ਕਿਹਾ, ਉਹਦੀ ਆਪਣੀ ਲਿਖਤ ਹੈ। ਜਦੋਂ ਹਮਲਾ ਹੋ ਜਾਂਦਾ ਹੈ ਇਹੀ ਬੀਜੇਪੀ रेजोल्यूशन कर दी है भी ये तो 6 महीने पहले होना चाहिए था। सो इस सब दे चलते हैं और यही मोदी जिन्हें गुजरात दे विच 50,000 तो ज़्यादा सिख किसानों नूं जिहड़े अद्धी सदी तो उत्थे बैठे सी उजाड़िया, जो उन्होंने केस गुजरात हाई कोर्ट च जित्तिया, इहदी सरकार मोदी अमित शाह दी उन्होंने सुप्रीम कोर्ट च लैके गई, जिन्हें हज़ारां मुसलमानां दी नस्लकुशी की। और दिल्ली बैठे हैं किस अंदाज, और एक पासे तो ਜਿਹੜੇ ਦੂਸਰੇ ਨੇ ਗੈਰ ਸਿੱਖਾਂ ਦਾ ਇੱਕ ਤਬਕਾ ਉਹ ਦੇਖ ਰਿਹਾ ਵੀ ਇਹ ਤਾਂ ਮੁਲਕ ਹੀ ਵੇਚ ਰਿਹਾ ਹੈ। ਅੰਬਾਨੀ ਅਡਾਨੀ ਜਿਹੜਾ ਹੈ ਉਹਦੇ ਸਾਹਮਣੇ ਏਅਰਲਾਈਨਸ ਜਹਾਜ਼, ਹੁਣ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਵੀ ਜਿਹੜਾ ਉਹਨਾਂ ਨੂੰ ਜਿਹੜਾ ਉਹ ਵੇਚਿਆ ਜਾ ਰਿਹਾ ਉਹ ਸਾਰੇ ਨੂੰ। ਸੋ ਇਸ ਸਭ ਦੇ ਚੱਲਦੇ ਆ ਕੋਈ ਇੱਕ ਅੱਧਾ ਉਹ ਇਸ ਕਿਸਮ ਦਾ ਵਾਕਿਆ ਕਰਦੇ ਨੇ ਔਰ ਸਾਡੇ ਜਿਹੜੇ ਨੇ ਉਹ ਚਾਅ ਨਾਲ ਜਿਹੜੇ ਨੇ ਉਹਨਾਂ ਨੂੰ ਲੱਗਣ ਲੱਗ ਜਾਂਦੇ ਦੇਖੋ ਜੀ ਭਾਵੇਂ ਵਿਰੋਧੀ ਨੇ ਕੰਮ ਤਾਂ ਬਹੁਤ ਚੰਗਾ ਕੀਤਾ। ਹੁਣ ਮੈਂ ਸਮਝਦਾ ਵੀ ਇਸ ਮਾਮਲੇ 'ਚ ਹਾਲਾਂ ਬਹੁਤ ਸਾਰਿਆਂ ਦੇ ਬਿਆਨ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਦਾ ਜਾਂ ਦੂਸਰਾ ਵੀ ਆਇਆ, ਬੀਬੀ ਕਿਰਨਜੋਤ ਕੌਰ ਜਿਹੜੇ ਐਸਜੀਪੀਸੀ ਮੈਂਬਰ ਨੇ ਔਰ ਐਗਜ਼ੈਕਟਿਵ ਮੈਂਬਰ ਵੀ ਹੁਣ ਤਾਂ ਨਹੀਂ ਹੈ ਸ਼ਾਇਦ, ਉਹਨਾਂ ਨੇ ਇਸ ਦੇ ਉੱਤੇ ਇੱਕ ਬੜਾ ਚੰਗਾ ਹੀ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਨੈਰੇਟਿਵ ਬਦਲਿਆ ਜਾ ਰਿਹਾ, ਉਹਨਾਂ ਨੇ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਖਾਲਸਾ ਸਾਜਨਾ ਦੀ ਤਕਲੀਫ 22 ਹਿੰਦੂ ਪਹਾੜੀ ਰਾਜਿਆਂ ਨੂੰ ਇੰਨੀ ਹੋਈ ਕਿ ਉਹਨਾਂ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲੇ ਸਾਜਨਾ ਤੋਂ ਅਗਲੇ ਸਾਲ ਹੀ ਸ਼ੁਰੂ ਕਰ ਦਿੱਤੇ। ਅਨੰਦਪੁਰ ਸਾਹਿਬ ਤੇ 1699 ਤੋਂ 1704 ਤੱਕ ਜਦੋਂ ਕਿਲਾ ਖਾਲੀ ਕਰਦੇ ਨੇ, ਜਿਹੜੇ ਨੇ 6 ਹਮਲੇ ਪਹਾੜੀ ਰਾਜਿਆਂ ਵੱਲੋਂ ਕੀਤੇ ਗਏ, ਮਦਦ ਔਰੰਗਜ਼ੇਬ ਤੇ ਵਜ਼ੀਰ ਖਾਨ ਦੀ ਵੀ ਲੈਂਦੇ ਰਹੇ।
ਫਿਰ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਫਰਮਾਨ ਤੋਂ ਪਹਿਲਾਂ ਵਜ਼ੀਰ ਖਾਨ ਨੂੰ ਜ਼ਹਿਰੀਲੀ ਟਿੱਪਣੀ ਕਰਕੇ ਪੱਕਾ ਕਰਨ ਵਾਲਾ ਵੀ ਹਿੰਦੂ ਸੁੱਚਾਨੰਦ ਸੀ। ਔਰ ਇਹ ਇਤਿਹਾਸਕ ਈਵਨ ਮੁਹੰਮਦ ਲਤੀਫ ਹਿਸਟਰੀ ਆਫ ਪੰਜਾਬ ਜਿਨ੍ਹਾਂ ਨੇ ਲਿਖੀ ਹੈ, ਔਰ ਇਹ ਹਿਸਟੋਰੀਕਲ ਫੈਕਟ ਹੈ ਕਿ ਜਦੋਂ ਸਰਹੰਦ ਦੀ ਕਚਹਿਰੀ 'ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ 7 ਤੇ 9 ਸਾਲ ਦੀ ਉਮਰ ਦੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਉਹ ਅੱਡ ਅਕਾਊਂਟ ਨੇ ਉਹ ਸਾਰੇ ਦੇ, ਔਰ ਸਾਡੇ ਪ੍ਰਚਾਰਕ ਅੱਜ ਕੱਲ੍ਹ ਕਾਫੀ ਵੇਰਵੇ ਦੇ ਨਾਲ ਕੁਝ ਚੀਜ਼ਾਂ ਦੱਸ ਰਹੇ ਨੇ, ਕੁਝ ਲੋੜ ਤੋਂ ਜ਼ਿਆਦਾ ਵੀ ਇਹ ਦੱਸ ਰਹੇ ਨੇ, ਪਰ ਚਲੋ ਇੰਨਾ ਕਿ ਇਤਿਹਾਸਕ ਨੈਰੇਟਿਵ ਜ਼ਰੂਰ ਹੈ। ਲੇਕਿਨ ਇੱਕ ਪਾਰਟ ਜਿਹਦੇ ਤੇ ਸਾਰੇ ਓਲਡ ਸੋਰਸ ਵੀ ਸਹਿਮਤ ਨੇ, ਉਹ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲੇ ਦਾ ਹਾ ਦਾ ਨਾਰਾ ਮਾਰਨਾ। ਔਰ ਉਹ ਇਹ ਕਹਿੰਦਾ ਹੈ ਕਿਉਂਕਿ ਉਹਦੇ ਆਪਣੇ ਭਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਮਾਰੇ ਗਏ ਸੀ, ਔਰ ਮਲੇਰਕੋਟਲੇ ਵਾਲੇ ਕੋਈ ਉਸ ਤੋਂ ਬਾਅਦ ਵੀ ਕੋਈ ਸਿੱਖਾਂ ਦੇ ਕੋਈ ਦੋਸਤ ਨਹੀਂ ਰਹੇ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਅਟੈਕ ਕੀਤਾ ਸੀ, ਕਿਉਂਕਿ ਇੱਕ ਬੀਬੀ ਅਨੂਪ ਕੌਰ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਨੂੰ ਜ਼ਬਰਦਸਤੀ ਜਿਹੜਾ ਉਹਨੇ ਆਪਣੇ ਮਹਿਲ 'ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਵੱਡਾ ਘੱਲੂਘਾਰਾ 1761-62 ਵੇਲੇ ਹੁੰਦਾ ਹੈ, ਉਸ ਵੇਲੇ ਵੀ ਅਬਦਾਲੀ ਦੀਆਂ ਫੌਜਾਂ ਦੇ ਨਾਲ ਖਲੋਂਦੇ ਨੇ ਮਲੇਰੀਏ ਨਵਾਬ। ਲੇਕਿਨ ਸਿੱਖ ਕਦੇ ਨਹੀਂ ਭੁੱਲੇ ਕਿ ਸਰਹੰਦ ਦੀ ਕਚਹਿਰੀ 'ਚ ਜਦੋਂ ਸਾਹਿਬਜ਼ਾਦਿਆਂ ਦੇ ਖਿਲਾਫ ਫਤਵੇ ਦੀ ਗੱਲ ਸੀ ਤੇ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੀ ਕਿ ਵੀ ਮੇਰੇ ਭਰਾ ਵੀ ਮਰੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ, ਉਹ ਦੁਸ਼ਮਣ ਨੇ, ਸਾਡੀ ਹਕੂਮਤ ਦੇ ਵੀ ਦੁਸ਼ਮਣ ਨੇ, ਉਹਨਾਂ ਦੇ ਖਿਲਾਫ ਮੈਂ ਲੜਾਂਗਾ। ਔਰ ਈਵਨ ਸਰਹੰਦ ਦੀ ਲੜਾਈ ਜਿਹੜੀ 1710 ਚੱਪੜ ਚਿੜੀ ਦੇ ਮੈਦਾਨ 'ਚ ਹੁੰਦੀ ਹੈ, ਉਹਦੇ 'ਚ ਵੀ ਮਲੇਰਕੋਟਲੀਏ ਨਵਾਬ ਜਿਹੜੇ ਨੇ ਉਹ ਵਜ਼ੀਰ ਖਾਨ ਦੀ ਫੌਜ ਦੇ ਨਾਲ ਸੀ। ਪਰ ਉਹਨੇ ਕਿਹਾ ਵੀ ਇਹ ਸ਼ੀਰਖੋਰ ਬੱਚੇ ਨੇ 7 ਤੇ 9 ਸਾਲ ਦੇ, ਇਹਨਾਂ ਦਾ ਕੋਈ ਕਸੂਰ ਨਹੀਂ ਹੈ ਅਦਰ ਦੈਨ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ, ਔਰ ਸ਼ਰਅ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਇਹਨਾਂ ਦੇ ਉੱਤੇ ਸਿਆਸੀ ਫਤਵਾ ਲਾਓ। ਔਰ ਜਿਵੇਂ ਜਿਹੜੇ ਅਕਾਊਂਟ ਦੱਸਦੇ ਨੇ ਕਿ ਇੱਕ ਵਾਰ ਵਜ਼ੀਰ ਖਾਨ ਠੰਡਾ ਹੋ ਕੇ ਬਹਿ ਗਿਆ। ਹੁਣ ਜਦੋਂ ਬੀਬੀ ਕਰਨਜੋਤ ਕਹਿੰਦੇ ਨੇ ਕਿ ਵੀ ਕਿਹੜੀ ਜ਼ਹਿਰੀਲੀ ਟਿੱਪਣੀ, ਹੁਣ ਉਹਦਾ ਜਿਹੜਾ ਵਜ਼ੀਰ ਹੈ, ਮੁੱਖ ਪ੍ਰਾਈਮ ਮਿਨਿਸਟਰ ਹੈ ਸੂਬੇ ਦਾ, ਫੌਜਦਾਰ ਦਾ, ਉਹ ਸੁੱਚਾਨੰਦ ਹੈ, ਇੱਕ ਹਿੰਦੂ ਖੱਤਰੀ, ਉਹਨੂੰ ਲੱਗਦਾ ਵੀ ਇਹ ਤਾਂ ਗੇਮ ਹੱਥੋਂ ਚਲੀ ਗਈ। ਉਹ ਖੜਾ ਹੋ ਜਾਂਦਾ ਹੈ ਔਰ ਉਹ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਕਹਿੰਦਾ ਹੈ ਕਿ ਵੀ ਇਹ ਦੱਸੋ ਸਾਹਿਬਜ਼ਾਦਿਓ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਤੁਸੀਂ ਕੀ ਕਰੋਗੇ। ਉਹਨਾਂ ਨੇ ਕਿਹਾ ਕਿ ਜੀ ਜਿਹੜਾ ਜਵਾਬ ਦਿੱਤਾ ਫਤਿਹ ਸਿੰਘ ਨੇ, ਜ਼ੋਰਾਵਰ ਸਿੰਘ ਨੇ, ਕਿ ਤੁਸੀਂ ਇੱਕ ਵਾਰ ਛੱਡੋ, ਅਸੀਂ ਖਾਲਸਾ ਜਿਹੜਾ ਖਿੰਡਿਆ ਪੁੰਡਿਆ ਉਹਨਾਂ ਦੀ ਫੌਜ ਤਿਆਰ ਕਰਾਂਗੇ ਤੇ ਤੁਹਾਡੇ ਖਿਲਾਫ ਲੜਾਂਗੇ, ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਤੁਹਾਡੇ ਜ਼ੁਲਮੀ ਰਾਜ ਦਾ ਅੰਤ ਨਹੀਂ ਹੋ ਜਾਂਦਾ। ਹੁਣ ਇਹ ਜਦੋਂ ਤੁਸੀਂ ਫਤਵਾ ਦਿੰਦੇ ਹੋ ਈਵਨ ਸ਼ਰੀਅਤ ਦੇ ਥੱਲੇ, ਚਾਰਜ ਤਾਂ ਕੋਈ ਸਿਆਸੀ ਚਾਹੀਦਾ ਹੈ। ਹੁਣ ਉਹ ਪਹਿਲਾਂ ਤਾਂ ਖਤਮ ਹੋ ਗਿਆ ਵੀ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਮਹਿਜ਼ ਇਸ ਕਰਕੇ ਕਿ ਉਹ ਬੱਚੇ ਨੇ ਗੁਰੂ ਸਾਹਿਬ ਦੇ, ਪਰ ਇਹ ਉਹਨਾਂ ਦੀ ਸਟੇਟਮੈਂਟ ਸੁੱਚਾਨੰਦ ਕੋਟ ਕਰਕੇ ਕਹਿੰਦਾ ਹੈ ਵੀ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਵੀ ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਆ ਰਹੇ, ਔਰ ਇਹ ਦੋਵੇਂ ਹੀ ਗੁਰੂ ਗੋਬਿੰਦ ਸਿੰਘ ਨੇ, ਔਰ ਇਹਨਾਂ ਦਾ ਦੇਖ ਲਓ ਕਿ ਭਾਈ ਇਹ ਬਗਾਵਤ ਦੇ ਰਸਤੇ ਤੇ ਨੇ। ਇਹਦੇ ਬਿਨਾਂ ਦੇ ਉੱਤੇ ਜਿਹੜਾ ਜਿਉਂਦੇ ਕੰਧ 'ਚ ਚਿਣ ਦੇਣ ਦਾ ਜਿਹੜਾ ਉਹ ਫਤਵਾ ਉਹ ਜਾਰੀ ਕਰਵਾਇਆ ਜਾਂਦਾ ਹੈ। ਔਰ ਸ਼ੇਰ ਮੁਹੰਮਦ ਖਾਨ ਉੱਠ ਕੇ ਚਲਾ ਜਾਂਦਾ ਹੈ, ਉਹ ਕਹਿੰਦਾ ਵੀ ਮੈਂ ਜਿਹੜਾ ਇਸ ਪਾਪ ਦਾ ਜਿਹੜਾ ਉਹ ਭਾਗੀਦਾਰ ਨਹੀਂ ਹੋਣਾ ਚਾਹੁੰਦਾ। ਔਰ ਇਹਦੇ ਤੋਂ ਹੀ ਉਹਨਾਂ ਨੇ ਬੀਬੀ ਕਰਨਜੋਤ ਨੇ ਕਿਹਾ ਕਿ ਵੀ ਇਹ ਜਿਹੜਾ ਸਾਹਿਬਜ਼ਾਦੇ ਸ਼ਹਾਦਤਾਂ ਦਿਵਸ ਨੂੰ ਵੀਰ ਬਾਲ ਦਿਵਸ ਕਹਿਣਾ ਛੁਟਿਆਉਣ ਵਾਲੀ ਗੱਲ ਹੈ। ਔਰ ਸ਼ਹਾਦਤ ਖਾਲਸੇ ਵਾਸਤੇ ਹੈ, ਖਾਲਸਾ ਜੋ ਕੇਵਲ ਅਕਾਲ ਪੁਰਖ ਦੇ ਅਧੀਨ ਹੈ। ਖਾਲਸਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਉਹ ਜ਼ਮੀਨ ਜੋ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੋਵੇ, ਜਿਸ ਦੀ ਕਮਾਈ ਦਾ ਸਿੱਧਾ ਹਿਸਾਬ ਬਾਦਸ਼ਾਹ ਲੈਂਦਾ ਹੋਵੇ, ਉਹਦਾ ਮਤਲਬ ਰਾਇਲ ਹੈ। ਸੋ ਖਾਲਸਾ ਰਾਇਲ, ਸੋ ਇਹਨੂੰ ਕਿਸੇ ਹੋਰ ਖਾਤੇ 'ਚ ਪਾਉਣਾ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਕਾਬਲੇ ਕਬੂਲ ਨਹੀਂ ਹੈ, ਔਰ ਇਸ ਲਈ ਇਹਨੂੰ ਤੁਸੀਂ ਹਿੰਦੂਤਵਾ ਦੇ ਨੈਰੇਟਿਵ ਦੇ ਵਿੱਚ ਜਿਹੜਾ ਉਹ ਫਿੱਟ ਨਹੀਂ ਕਰ ਸਕਦੇ। ਅਸੀਂ ਸਮਝਦੇ ਹਾਂ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਹੈ ਇਹ ਇਹਨਾਂ ਦਾ ਵੱਡਾ ਗੁਨਾਹ ਹੈ ਕਿ ਜੋ ਇਹ ਕਰ ਰਹੇ ਨੇ, ਔਰ ਸਾਡਾ ਇੱਕ ਵੱਡਾ ਹਿੱਸਾ। ਔਰ ਮੈਂ 2 ਕੋਟਸ ਜਿਹੜੀਆਂ ਨੇ ਖਾਸ ਤੌਰ 'ਤੇ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਜਦੋਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਜਾਂ ਇਸ ਸਾਰੇ ਉਸ ਧਰਤੀ ਦੇ ਉੱਤੇ ਖਾਲਸਾ ਉਹ ਮਹਿਜ਼ ਇੱਕ ਕੋਈ ਹਿੰਦੂ ਤਵੀਆਂ ਦਾ ਹਿੰਦੂ ਭਾਰਤ ਬਣਾਉਣ ਦੇ ਨਾਂ ਥੱਲੇ ਉਹਨਾਂ ਦੀ ਕੁਰਬਾਨੀ ਨਹੀਂ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਕਿ ਪੰਜਾਬ ਵਿੱਚ ਸਤਿਗੁਰਾਂ ਦੀਆਂ ਨਿਗਾਹਾਂ ਵਿੱਚੋਂ ਜੀਵਨ ਬਿਜਲੀਆਂ ਦੇ ਅਸਗਾ ਦਰਿਆ ਵਗ ਉੱਠੇ,
ਚਨਾਹ, ਰਾਵੀ, ਸਤਲੁਜ, ਬਿਆਸ, ਜੇਹਲਮ ਤੇ ਅਟਕ ਸਭ ਵੜ ਉੱਠੇ। ਇੱਥੇ ਜਾਨ ਆਈ, ਰੂਹ ਆਈ, ਰੱਬ ਆਇਆ, ਗੀਤ ਅਸਮਾਨੀ ਆਇਆ, ਦਿਲ ਆਇਆ ਬਖਸ਼ਦਾ। ਇੱਥੇ ਚਾਅ ਦੇ ਅਸਮਾਨ ਟੁੱਟੇ, ਇੱਥੇ ਹੁਸਨ ਖੁਦਾਈ ਦਾ ਅਵਤਾਰ ਤਾਂ ਆਇਆ। ਇੱਥੇ ਦਿਲ ਚੁਭਵੀਆਂ ਮੂਰਤਾਂ, ਨਿਗਾਹਾਂ ਦੇ ਤੀਰਾਂ ਦੇ ਮੀਂਹ। ਇੱਥੇ ਦਾਤੇ ਬਲਕਾਰ ਆਏ, ਇੱਥੇ ਸਾਈਂ ਦੇ ਪਿਆਰੇ ਆਏ। ਇਸ ਧਰਤੀ ਵਿੱਚ ਕਲਗੀ ਵਾਲੇ ਦੇ ਘੋੜੇ ਦੇ ਸੁੰਮਾਂ ਦੀ ਟਾਪ ਲੱਗੀ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਿਵਾਸ ਹੈ। ਪੰਜਾਬ ਵਿੱਚ ਜੰਮਣਾ ਅਮੁੱਲ ਜਿਹੀ ਚੀਜ਼ ਹੈ। ਇੱਥੇ ਕਲਗੀਆਂ ਵਾਲੇ ਦੇ ਤੀਰ ਸ਼ਬਦ ਚਮਕਦੇ ਨੇ। ਸੋ ਜਿਹੜਾ ਖਾਲਸੇ ਦਾ ਨਰੋਆਪਨ ਹੈ, ਖਾਲਸੇ ਦੀ ਬਿਲਕੁਲ ਅਡਰੀ ਹਸਤੀ, ਆਪਣਾ ਸੰਕਲਪ, ਔਰ ਇਸ ਨੂੰ ਇਹ ਕੋਈ ਹਿੰਦੂ ਰਾਸ਼ਟਰ ਦੇ ਲਈ ਨਹੀਂ। ਜੇ ਅਸੀਂ ਜਦੋਂ ਅਸੀਂ ਅੱਲਾ ਯਾਰ ਖਾਂ ਯੋਗੀ ਉਹਨਾਂ ਦਾ ਇਹ ਕਾਨਸੈਪਟ ਦੇਖਦੇ ਹਾਂ, ਜਿਹੜੀ ਉਹਨਾਂ ਨੇ ਇਸ ਦੇ ਉੱਤੇ ਲੰਮੀ ਨਜ਼ਮ ਲਿਖੀ, ਉਹਦੇ 'ਚ ਉਹ ਕਨਕਲੂਜਨ 'ਚ ਕਹਿੰਦੇ ਨੇ ਕਿ ਭਾਈ ਇਹ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਇਹਦਾ ਕੀ ਮੈਸੇਜ ਸੀ। ਉਹਨਾਂ ਦਾ ਅੱਲਾ ਯਾਰ ਖਾਂ ਯੋਗੀ ਦੇ ਲਫ਼ਜ਼ਾਂ 'ਚ, ਜਿਹੜਾ 20ਵੀਂ ਸਦੀ ਦੀ ਬਿਗਨਿੰਗ 'ਚ ਇਹ ਗੱਲ ਲਿਖਦਾ ਹੈ, ਹਮ ਜਾਨ ਦੇ ਕੇ ਔरों की जान बचा चले, सिक्खी की नींव हम हैं सरों पर उठा चले, गुरियाई का है किस्सा जहां में बना चले, सिंगों की सल्तनत का है पौधा लगा चले, गद्दी से ताज़ो तख्त बस अब कौम पाएगी, दुनिया से जालिमों का निशान तक मिटाएगी। उन्हें बड़ा क्लियर है कि सिंगों की सल्तनत का है पौधा लगा चले, कि भाई असी खालसा सल्तनत ਦਾ ਜਿਹੜਾ ਉਹਨੂੰ ਪਲਾਂਟ ਕਰ ਦਿੱਤਾ ਹੈ। ਔਰ ਇਹ ਉਹਨਾਂ ਦੇ ਜੋ ਵਿਦਿਨ 6 ਈਅਰ 1704 ਦੇ ਵਿੱਚ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ, ਔਰ 1710 ਦੇ ਵਿੱਚ ਉਸੇ ਹੀ ਸਰਹੰਦ ਦੀ ਨਗਰੀ ਨੂੰ, ਜਿਸ ਨੂੰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਦਾ ਉਹ ਜੰਗ, ਔਰ ਉਹ 800 ਸਾਲ ਦੀ ਹਿਸਟਰੀ ਨੂੰ ਬਦਲਦੇ ਨੇ। ਉਸੇ ਹੀ ਮੁਕਾਮ ਤੇ ਜਿੱਥੇ ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਮਲ ਵੱਲੋਂ, ਉੱਥੇ ਹੀ ਨਿਸ਼ਾਨ ਸਾਹਿਬ ਗੱਡਿਆ ਜਾਂਦਾ ਹੈ ਫਤਿਹਗੜ੍ਹ ਸਾਹਿਬ ਦੇ ਨਾਮ ਦੇ ਉੱਤੇ। ਫਤਿਹਗੜ੍ਹ ਕੋਈ ਸ਼ਹਿਰ ਦਾ ਨਾਂ ਨਹੀਂ, ਬੇਸ਼ੱਕ ਜ਼ਿਲ੍ਹਾ ਫਤਿਹਗੜ੍ਹ, ਪਰ ਇਹੀ ਫਤਿਹ ਪੰਥ ਦੀ। ਔਰ ਇਹ ਜਿਹੜਾ ਉਹਨਾਂ ਨੇ ਆਪਣਾ ਮੈਸੇਜ ਦਿੱਤਾ ਸੀ ਕਿ ਭਾਈ 10ਵੇਂ ਪਾਤਸ਼ਾਹ ਨੇ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਸੱਚਮੁੱਚ 6 ਸਾਲ ਦੇ ਵਿੱਚ ਉਹ ਜੜ ਹੀ ਨਹੀਂ ਪੁੱਟੀ। ਖਾਲਸਾ ਰਾਜ ਦਾ, ਖਾਲਸਾ ਸਲਤਨਤ ਦਾ ਝੰਡਾ ਗੱਡ ਕੇ ਫਿਰ ਇਹ ਐਲਾਨ ਕੀਤਾ ਗਿਆ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਨਾ ਟੁੱਟਣ ਵਾਲੀਆਂ ਅਟੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਦੇ ਜੀ। ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।